ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਰੀਤ ਕੌਰ ਨਿਊਜ਼ ਟੀਵੀ 84 ਦੇ ਨਾਲ। ਦਰਸ਼ਕੋ, ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ 15 ਅਗਸਤ ਦਾ ਦਿਨ ਲੰਘ ਕੇ ਗਿਆ ਹੈ। ਭਾਰਤ ਨੂੰ ਆਜ਼ਾਦੀ ਮਿਲੀਆਂ 66 ਸਾਲ ਬੀਤ ਗਏ ਹਨ, ਪਰ ਭਾਰਤ ਦੇ ਨਕਸ਼ੇ ਵਿੱਚ ਸਿੱਖ ਕੌਮ ਦੇ ਸਿਰ ਤੇ ਹਮੇਸ਼ਾ ਖਤਰੇ ਮੰਡਰਾਉਂਦੇ ਰਹਿੰਦੇ ਹਨ। ਭਾਰਤ ਵਿੱਚ ਹਰ ਥਾਂ ਤੇ ਸਿੱਖਾਂ ਨਾਲ ਧੱਕਾ ਹੋ ਰਿਹਾ ਹੈ, ਜਿਵੇਂ ਕਿ ਗੁਜਰਾਤ ਵਿੱਚ ਸਿੱਖ ਕਿਸਾਨਾਂ ਨੂੰ ਨਰਿੰਦਰ ਮੋਦੀ ਦੀ ਸਰਕਾਰ ਵੱਲੋਂ ਉਜਾੜਿਆ ਜਾਣਾ ਜਾਂ ਫਿਰ ਪ੍ਰੋਫੈਸਰ ਭੁੱਲਰ ਨੂੰ ਫਾਂਸੀ ਦੀ ਸਜ਼ਾ ਸੁਣਾਉਣਾ। ਇੱਕ ਪਾਸੇ ਪੰਜਾਬ ਵਿੱਚ ਝੂਠੇ ਪੁਲਿਸ ਮੁਕਾਬਲੇ ਨੇ ਇੰਕਸ਼ਾਫ ਹੋਣ ਤੋਂ ਬਾਅਦ ਵੀ ਸਰਕਾਰਾਂ ਚੁੱਪ ਬੈਠੀਆਂ ਨੇ, ਤੇ ਦੂਸਰੇ ਪਾਸੇ ਨਵੰਬਰ 84 ਦੀ ਨਸਲਕੁਸ਼ੀ ਲਈ 29 ਸਾਲ ਬੀਤਣ ਤੋਂ ਬਾਅਦ ਵੀ ਇਨਸਾਫ ਨਾ ਮਿਲਣਾ। ਈਵਨ ਇਸ ਤੋਂ ਇਲਾਵਾ 15 ਅਗਸਤ ਵਾਲੇ ਦਿਨ ਦਿੱਲੀ ਵਿੱਚ ਬਿਲਕੁਲ ਨਵੰਬਰ 84 ਵਰਗਾ ਦੁਖਾਂਤ ਵਾਪਰਿਆ। ਅੱਜ ਅਸੀਂ ਇਹਨਾਂ ਸਿੱਖ ਮਸਲਿਆਂ ਸੰਬੰਧੀ ਦੋ ਸ਼ਖਸੀਅਤਾਂ ਨਾਲ ਗੱਲਬਾਤ ਕਰਾਂਗੇ। ਸਾਡੇ ਨਾਲ ਸਭ ਤੋਂ ਪਹਿਲਾਂ ਲਾਈਨ ਤੇ ਜੁੜ ਚੁੱਕੇ ਨੇ ਐਡਵੋਕੇਟ ਜਸਪਾਲ ਸਿੰਘ ਮੰਜਪੁਰ ਜੀ। ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਵੀਰ ਜੀ, ਤੁਹਾਡਾ ਸਾਡੇ ਸ਼ੋਅ ਦੇ ਵਿੱਚ ਇੱਕ ਵਾਰ ਫਿਰ ਤੋਂ ਸਵਾਗਤ ਹੈ। ਵੀਰ ਜੀ, ਅਸੀਂ ਆਜ਼ਾਦੀ ਦੀ ਗੱਲ ਕਰਦੇ, ਸਭ ਤੋਂ ਪਹਿਲਾਂ ਅਸੀਂ ਆਜ਼ਾਦੀ ਦੀ ਗੱਲ ਕਰਾਂਗੇ ਪ੍ਰੋਫੈਸਰ ਭੁੱਲਰ ਜੀ ਦੀ ਆਜ਼ਾਦੀ ਦੇ ਨਾਲ। ਨਿਊਯਾਰਕ ਬੇਸਡ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਹਿਊਮਨ ਰਾਈਟਸ ਵਾਚ ਨੇ ਭਾਰਤ ਸਰਕਾਰ ਨੂੰ ਕਿਹਾ ਹੈ ਕਿ ਉਹ ਡੈਥ ਪੈਨਲਟੀ ਨੂੰ ਖਤਮ ਕਰੇ ਅਤੇ ਪ੍ਰੋਫੈਸਰ ਭੁੱਲਰ ਜੀ ਦੀ ਫਾਂਸੀ ਦੀ ਸਜ਼ਾ ਨੂੰ ਫੌਰਨ ਰੱਦ ਕਰੇ। ਇਸ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਕੋਈ ਜਿਹੜੀਆਂ ਇੰਟਰਨੈਸ਼ਨਲ ਹਿਊਮਨ ਰਾਈਟਸ ਆਰਗੇਨਾਈਜੇਸ਼ਨਾਂ ਹੈਗੀਆਂ, ਉਹ ਤਾਂ ਬੜੇ ਲੰਮੇ ਸਮੇਂ ਤੋਂ, ਪਿਛਲੇ ਲੰਮੇ ਸਮੇਂ ਤੋਂ ਕਹਿ ਰਹੀਆਂ ਵੀ ਹਿੰਦੁਸਤਾਨ ਵਿੱਚੋਂ ਭਾਰਤ ਵਿੱਚੋਂ ਫਾਂਸੀ ਦੀ ਜਿਹੜੀ ਸਜ਼ਾ ਖਤਮ ਕੀਤੀ ਜਾਵੇ। ਪਰ ਇਹਨਾਂ ਨੇ ਉਹਨਾਂ ਸਾਰੀਆਂ ਸੰਸਥਾਵਾਂ ਦੀ ਅਬਜ਼ਰਵੇਸ਼ਨ ਨੂੰ ਜਾਂ ਹੋਰ ਮੁਲਕਾਂ ਦੇ ਵਿੱਚ ਪਾਏ ਹੋਏ ਮਤਿਆਂ ਨੂੰ, ਭਾਵੇਂ ਪ੍ਰੋਫੈਸਰ ਭੁੱਲਰ ਦੇ ਸੰਬੰਧ 'ਚ ਵੱਖ-ਵੱਖ ਮੁਲਕਾਂ ਦੀ ਕਿਸੇ ਯੂਰਪੀਅਨ ਯੂਨੀਅਨ ਪਾਰਲੀਮੈਂਟ 'ਚ ਵੀ ਮਤਾ ਪਾਇਆ ਗਿਆ ਵੀ ਫਾਂਸੀ ਨਾ ਦਿੱਤੀ ਜਾਵੇ, ਪਰ ਇਹ ਹਿੰਦੁਸਤਾਨ ਸਰਕਾਰ ਲਗਾਤਾਰ ਉਹਨਾਂ ਸਾਰਿਆਂ ਮਤਿਆਂ ਨੂੰ, ਉਹਨਾਂ ਸਾਰੀਆਂ ਸਲਾਹਾਂ ਨੂੰ ਜਿਹੜੀਆਂ ਅਣਦੇਖ ਕਰਦੇ ਹੋਏ ਪ੍ਰੋਫੈਸਰ ਭੁੱਲਰ ਨੂੰ ਫਾਂਸੀ ਦੇਣ ਲਈ ਵਜੇਦਾ, ਭਾਵੇਂ ਕਿ ਪ੍ਰੋਫੈਸਰ ਭੁੱਲਰ ਦੀ ਅੱਜ ਸਰੀਰਕ ਤੇ ਮਾਨਸਿਕ ਦਸ਼ਾ ਇਜਾਜ਼ਤ ਨਹੀਂ ਦਿੰਦੀ ਕਿ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਫਾਂਸੀ ਦਿੱਤੀ ਜਾਵੇ ਜਾਂ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਸਜ਼ਾ ਦਿੱਤੀ ਜਾਵੇ। ਉਹਨਾਂ ਨੂੰ ਤੁਰੰਤ ਰਿਹਾਈ ਹੋਣੀ ਚਾਹੀਦੀ ਹੈ, ਜੋ ਕਿ ਉਹਨਾਂ ਦਾ ਹੱਕ ਆ। ਕੋਈ ਇਹ ਮੰਗ ਨਹੀਂ ਕਿ ਸਿੱਖ ਕੌਮ ਦੀ, ਇਨਸਾਫ ਦਾ ਤਕਾਜ਼ਾ ਆ ਵੀ ਉਹਨਾਂ ਦੀ ਰਿਹਾਈ ਕਰਕੇ ਉਹਨਾਂ ਦਾ ਜਿਹੜਾ ਸਹੀ ਪਾਸੇ ਤੋਂ ਸਹੀ ਮਾਹਰ ਡਾਕਟਰਾਂ ਕੋਲ ਇਲਾਜ ਹੋਵੇ, ਉਹ ਆਪਣੇ ਪਰਿਵਾਰ ਦੇ ਵਿੱਚ ਆਉਣ, ਉਹ ਆਪਣੇ ਲੋਕਾਂ ਦੇ ਵਿੱਚ ਆਉਣ, ਜਿਹਦੇ ਕਰਕੇ ਉਹਨਾਂ ਦੀ ਜਿਹੜੀ ਵਿਗੜ ਚੁੱਕੀ ਮਾਨਸਿਕ ਦਸ਼ਾ ਨੂੰ ਮਹਾਰਾਜ ਕਿਰਪਾ ਕਰੇ ਉਹ ਚੜ੍ਹਦੀ ਕਲਾ ਦੇ ਵਿੱਚ ਫੇਰ ਜਿਹੜਾ ਉਹ ਸੇਵਾ ਕਰਨ। ਪਰ ਹਿੰਦੁਸਤਾਨ ਦੀ ਸਰਕਾਰ ਜਿਹੜੀ ਆ ਉਹਨਾਂ ਨੂੰ ਲਗਾਤਾਰ ਜਿਹੜੀ ਆ, ਭਾਵੇਂ ਮੈਡੀਕਲ ਬੋਰਡ ਨੇ ਵੀ ਆਪਣੀ ਰਿਪੋਰਟ 2 ਵਾਰੀ ਦਿੱਤੀ ਆ ਕਿ ਨਹੀਂ, ਇਸ ਹਾਲਤ ਦੇ ਵਿੱਚ ਫਾਂਸੀ ਨਹੀਂ ਦੇਣਾ ਚਾਹੀਦਾ ਜਾਂ ਉਹਨਾਂ ਦੀ ਮਾਨਸਿਕ ਦਸ਼ਾ ਠੀਕ ਨਹੀਂ ਹੈਗੀ, ਪਰ ਉਹ ਬਾਰ-ਬਾਰ ਜਿਹੜੀ ਆ ਉਹ ਸਿੱਖਾਂ ਨੂੰ, ਕੌਮ ਨੂੰ, ਕੋਈ ਪ੍ਰੋਫੈਸਰ ਭੁੱਲਰ ਦੀ ਫਾਂਸੀ ਦਾ ਮਸਲਾ ਨਹੀਂ ਹੈ, ਕੌਮ ਨੂੰ ਜਲੀਲ ਕਰਨ ਦਾ ਜਿਹੜਾ ਉਹਨਾਂ ਨੇ ਤਹੀਆ ਕੀਤਾ ਹੋਇਆ, ਕਦੀ ਰਾਸ਼ਟਰਪਤੀ ਰਾਹੀਂ, ਕਦੀ ਸੁਪਰੀਮ ਕੋਰਟ ਦੇ ਰਾਹੀਂ ਬਾਰ-ਬਾਰ ਇਹ ਦਰਸਾਇਆ ਜਾਂਦਾ ਵੀ ਅਸੀਂ ਤਾਂ ਫਾਂਸੀ ਕਿਸੇ ਵੀ ਹਾਲਤ ਦੇ ਵਿੱਚ ਬਿਮਾਰ ਬੰਦੇ ਨੂੰ ਵੀ ਲਾਉਣ ਦੇ ਇੱਛਕ ਹਾਂ। ਜੀ ਬਿਲਕੁਲ। ਤੇ ਵੀਰ ਜੀ, ਇੱਕ ਹੋਰ ਕੇਸ ਸਾਹਮਣੇ ਆਇਆ ਜਿਸ ਵਿੱਚ ਕੈਨੇਡਾ ਸਰਕਾਰ ਨੇ ਪੰਜਾਬ ਦੇ ਡਿਪਟੀ ਚੀਫ ਮਿਨਿਸਟਰ ਸੁਖਬੀਰ ਬਾਦਲ ਨੂੰ ਉਸਦੇ ਪ੍ਰਪੋਜ਼ ਕੈਨੇਡਾ ਦੌਰੇ ਦੌਰਾਨ ਸਿਕਿਉਰਿਟੀ ਕਵਰ ਦੇਣ ਤੋਂ ਨਾ ਕਰ ਦਿੱਤੀ, ਜਿਸ ਕਰਕੇ ਸੁਖਬੀਰ ਬਾਦਲ ਨੂੰ ਆਪਣੇ ਕੈਨੇਡਾ ਦਾ ਦੌਰਾ ਰੱਦ ਕਰਨਾ ਪਿਆ। ਇਹ ਤਾਂ ਬਾਹਰਲੇ ਸਿੱਖਾਂ ਦੀ ਆਪਣੀ ਮਸਲ ਪਾਵਰ ਦਿਖਾਈ ਹੈ। ਇਸ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਦੇਖੋ, ਜਿਹੜਾ ਇਹ ਹੋਇਆ ਇੱਕ ਪੱਖ ਤੋਂ ਦੇਖਿਆ ਇਹ ਸਵਾਗਤਯੋਗ ਵੀ ਆ, ਪਰ ਇਹਨਾਂ ਜੇ ਇਹ ਲੋਕ ਨੇਤਾ ਆਪਣੇ ਆਪ ਨੂੰ ਸਮਝਦੇ ਕਿ ਅਸੀਂ ਲੋਕਾਂ ਦੇ ਚੁਣੇ ਹੋਏ ਪ੍ਰਤੀਨਿਧੀ ਆ, ਤੇ ਇਹਨਾਂ ਨੂੰ ਬਿਨਾਂ ਕਿਸੇ ਸਿਕਿਉਰਿਟੀ ਤੋਂ ਜੇ ਕੈਨੇਡਾ ਦੇ ਵਿੱਚ ਨਹੀਂ ਜਾ ਸਕਦੇ, ਇਹ ਤਾਂ ਪੰਜਾਬ ਦੇ ਵਿੱਚ ਨਹੀਂ ਬਿਨਾਂ ਸਿਕਿਉਰਿਟੀ ਤੋਂ ਰਹਿੰਦੇ। ਬਾਦਲ ਪਰਿਵਾਰ ਨੂੰ ਲਗਭਗ 1000 ਸੁਰੱਖਿਆ ਕਰਮੀ ਮਿਲੇ ਹੋਏ ਨੇ, ਜਿਹੜੇ ਇਹਨਾਂ ਦੇ ਘਰ, ਇਹਨਾਂ ਦੇ ਦਫ਼ਤਰ, ਇਹਨਾਂ ਦੇ ਨਾਲ ਅੱਗੇ ਪਿੱਛੇ ਤੁਰੇ ਫਿਰਦੇ ਆ। ਇਹ ਇਹਨਾਂ ਨੂੰ ਇੰਨਾ ਹੀ ਗੁਮਾਨ ਹੈ ਵੀ ਅਸੀਂ ਲੋਕਾਂ ਦੇ ਚੁਣੇ ਹੋਏ ਪ੍ਰਤੀਨਿਧੀ ਆ, ਪੰਜਾਬ ਦੇ ਲੋਕ ਜਾਂ ਦਿੱਲੀ ਕਮੇਟੀ 'ਚ ਵੀ ਅਸੀਂ ਅੱਗੇ ਆ ਗਏ, ਫਿਰ ਇਹਨਾਂ ਨੂੰ ਡਰ ਕਾਹਦਾ? ਇਹਨਾਂ ਨੂੰ ਬੇਖੌਫ ਹੋ ਕੇ ਜਿੱਥੇ ਕੈਨੇਡਾ ਦੇ ਵਿੱਚ ਇਹ ਬਿਨਾਂ ਕੈਨੇਡਾ ਸਰਕਾਰ ਨੇ ਸਹੀ ਕੀਤਾ ਵੀ ਉੱਥੇ ਕਾਹਦੀ ਸਿਕਿਉਰਿਟੀ, ਪਰ ਇਹ ਯਾਨੀ ਕਿ ਇਹਨਾਂ ਦੇ ਚੋਰ ਨੂੰ ਆਪਣਾ ਪਾਲਾ ਹੁੰਦਾ, ਚੋਰ ਦੀ ਦਾੜੀ ਤਿਣਕਾ ਹੁੰਦਾ। ਇਹਨਾਂ ਨੂੰ ਪਤਾ ਵੀ ਅਸੀਂ ਕੀ ਕੀ ਕਰਦੇ ਨੇ, ਐਵੇਂ ਸਾਡੇ ਨਾਲ ਕੋਈ ਉੱਚੀ ਨੀਵੀਂ ਨਾ ਕੋਈ ਕਰ ਦੇਵੇ, ਇਹਦੇ ਕਰਕੇ ਸਿਕਿਉਰਿਟੀ ਜਿਹੜੀ ਇਹਨਾਂ ਨੇ ਮੰਗੀ ਸੀ। ਪਰ ਉੱਥੇ ਤਾਂ ਜਿੰਨਾ ਕੁ ਮੈਂ ਸੁਣਿਆ, ਉੱਥੇ ਜਿਹੜੇ ਆਮ ਜਿਹੜੇ ਉੱਥੇ ਲੋਕਾਂ ਦੇ ਪ੍ਰਤੀਨਿਧੀ ਨੇ, ਉਹ ਲੋਕਾਂ ਦੇ ਨਾਲ ਪਾਰਕਾਂ ਦੇ ਵਿੱਚ ਜਾਂ ਬਾਜ਼ਾਰਾਂ ਦੇ ਵਿੱਚ ਘੁੰਮਦੇ ਨੇ ਆਪਣੇ ਪਰਿਵਾਰ ਨਾਲ, ਉਹਨਾਂ ਨੂੰ ਕੋਈ ਸਿਕਿਉਰਿਟੀ ਨਹੀਂ ਹੈਗੀ। ਇਹਨਾਂ ਨੇ ਹਜ਼ਾਰਾਂ ਕਰਮਚਾਰੀ ਰੱਖੇ ਹੋਏ ਨੇ, ਉਸ ਹਿਸਾਬ ਦੀ ਇਹ ਆਪਣੀ ਠੁੱਕ ਜਿਹੜੀ ਆ ਚਾਹੁੰਦੇ ਵੀ ਅਸੀਂ ਕੈਨੇਡਾ 'ਚ ਵੀ ਉਵੇਂ ਸਿਕਿਉਰਿਟੀ ਗਾਰਡ ਅੱਗੇ ਪਿੱਛੇ ਹੋਣ ਤੇ ਅਸੀਂ ਫਿਰੀਏ। ਇਹਨਾਂ ਨੂੰ ਤਾਂ ਚਾਹੀਦਾ ਪੰਜਾਬ 'ਚ, ਜੇ ਪੰਜਾਬ ਦੇ ਪ੍ਰਤੀਨਿਧੀ ਨੇ ਪੰਜਾਬ ਦੇ ਵਿੱਚ ਬੇਖੌਫ ਬਿਨਾਂ ਸਿਕਿਉਰਿਟੀ ਤੋਂ ਚੱਲਣ, ਲੋਕਾਂ ਨੂੰ ਦਹਿਸ਼ਤ ਜ਼ਿਆਦਾ ਕਰਨ ਵਾਸਤੇ ਇਹਨਾਂ ਨੇ ਇੰਨਿਆਂ ਜਾਣਾ ਗਾਰਡ ਲਾਏ ਹੁੰਦੇ ਨੇ, ਕੋਈ ਲਾਗੇ ਜਾ ਹੀ ਨਹੀਂ ਸਕਦਾ ਇਹਨਾਂ ਦੇ, ਮਿਲਣਾ ਤਾਂ ਬਹੁਤ ਦੂਰ ਦੀ ਗੱਲ ਹੈ। ਇਸ ਕਰਕੇ ਠੀਕ ਆ ਫੈਸਲਾ ਕੈਨੇਡਾ ਸਰਕਾਰ ਦਾ, ਇਹਨਾਂ ਨੂੰ ਸਹੀ
ਲੋਕ ਪ੍ਰਤੀਨਿਧੀ ਬਣਨ ਵੱਲ ਉਹਨਾਂ ਦਾ ਸੰਕੇਤ ਆ ਵੀ ਭਾਈ ਤੁਸੀਂ ਲੋਕ ਪ੍ਰਤੀਨਿਧੀ ਸਹੀ ਬਣੋ, ਲੋਕ ਹਿੱਤਾਂ ਦੀ ਜਿਹੜੀ ਗੱਲ ਕਰੋ। ਜਿਹੜਾ ਕੈਂਸਲ ਕਰਨਾ ਉਹ ਤਾਂ ਇਹਨਾਂ ਦਾ ਠੀਕ ਹੈ, ਕੈਂਸਲ ਇਹਨਾਂ ਨੇ ਆਪਣੀ ਵਾਸਤੇ ਕੀਤਾ ਵੀ ਸਰ ਕੈਂਸਲ ਹੋ ਗਿਆ, ਪਰ ਇਹ ਸਿੱਖ ਕੌਮ ਦੀ ਜਾਂ ਉੱਥੇ ਬੈਠੇ ਜਿਹੜੇ ਕੈਨੇਡਾ 'ਚ ਬੈਠੇ ਸਿੱਖਾਂ ਦੀ ਇੱਕ ਜਿੱਤ ਆ। ਪਰ ਜੇ ਪਹੁੰਚ ਵੀ ਜਾਂਦਾ ਉੱਥੇ ਡਾਇਲੋਗ ਕਰਕੇ ਇਹਨੂੰ ਨਿਰੁੱਤਰ ਕਰਨਾ ਚਾਹੀਦਾ ਸੀ ਵੀ ਇਹ ਕੀ ਕਰ ਰਿਹਾ, ਆਪਣੇ ਆਪ ਨੂੰ ਸਿੱਖਾਂ ਦੇ ਪ੍ਰਤੀਨਿਧੀ ਕਹਾਉਂਦੇ ਨੇ, ਪਰ ਸਿੱਖੀ ਲਈ ਜਾਂ ਕੀ ਕਰ ਰਹੇ ਨੇ, ਸਿੱਖ ਸਿਧਾਂਤਾਂ ਲਈ ਜਾਂ ਸਿੱਖ ਨੌਜਵਾਨਾਂ ਲਈ ਇਹ ਕੀ ਕਰ ਰਹੇ ਨੇ, ਉਹਦਾ ਇਹਨਾਂ ਨੂੰ ਨਿਰੁੱਤਰ ਕਰਨਾ ਚਾਹੀਦਾ। ਜੇ ਨਹੀਂ ਜਾ ਰਿਹਾ ਤੇ ਕੋਈ ਗੱਲ ਨਹੀਂ, ਇਹਨੂੰ ਥਰੂ ਮੀਡੀਆ ਦੇ ਰਾਹੀਂ ਜਿਹੜਾ ਉਹ ਜਵਾਬਦੇਹੀ ਇਹਨਾਂ ਕੋਲੋਂ ਮੰਗਣੀ ਚਾਹੀਦੀ ਹੈ। ਹਾਂਜੀ ਬਿਲਕੁਲ। ਤੇ ਵੀਰ ਜੀ ਇਹ ਵੀ ਦੱਸੋ ਕਿ ਜਦੋਂ ਗਾਂਧੀ ਦੀ ਸਰਕਾਰ ਸੀਗੀ, ਗਾਂਧੀ ਤੇ ਨਹਿਰੂ ਨੇ ਦੋਨਾਂ ਨੇ ਕਿਹਾ ਸੀ ਭਾਰਤ ਦੇ ਵਿੱਚ ਰਾਮ ਰਾਜ ਹੋਏਗਾ, ਦੁੱਧ ਘਿਓ ਦੀਆਂ ਨਦੀਆਂ ਬਹਾਈਆਂ ਜਾਣਗੀਆਂ, ਪਰ ਅੱਜ ਅਮਰੀਕਨ ਡਾਲਰ ਦੇ ਮੁਕਾਬਲੇ ਭਾਰਤੀ ਰੁਪਏ ਦੀ ਬੜੀ ਖਸਤਾ ਹਾਲਤ ਹੋ ਗਈ ਹੈ, ਕਿਉਂਕਿ $1 ਇੰਡੀਆ ਦੇ ਰੁਪਏ 65 ਜਾਂ 66 ਦੇ ਬਰਾਬਰ ਪਹੁੰਚ ਗਿਆ ਹੈ। ਕੀ ਭਾਰਤ ਦੀ ਇਕਨੋਮਿਕਲ ਕਲੈਪਸ ਹੋਣ ਜਾ ਰਹੀ ਹੈ? ਇਸ ਬਾਰੇ ਦੱਸੋ। ਨਹੀਂ ਦੇਖੋ, ਜਿਹੜੀ ਆਰਥਿਕਤਾ ਹੈਗੀ ਆ ਉਹ ਜਿੰਨਾ ਕੁ ਇਕਨੋਮਿਕਸ ਮੈਂ ਬੜੀ ਉਹ ਡਿਮਾਂਡ ਐਂਡ ਸਪਲਾਈ ਦੇ ਰੇਟ ਦੇ ਉੱਤੇ ਖੜਦੀ ਆ, ਤੇ ਜਿਹੜੀ ਇੱਥੇ ਹੈਗੀ ਆ ਜਿੰਨਾ ਪੈਸਾ ਇਹ ਇੰਡੀਆ ਦੇ ਵਿੱਚ ਹੀ ਨਹੀਂ ਰਹਿ ਰਿਹਾ, ਇਹ ਸਾਰਾ ਪੈਸਾ ਕਰਪਟ ਜਿੰਨੇ ਲੀਡਰ ਨੇ ਆਪਣਾ ਸਾਰਾ ਬਾਹਰ ਰੱਖ ਰਹੇ ਨੇ। ਤੇ ਜਿਹੜਾ ਵਪਾਰੀ ਵਰਗ ਆ, ਜਿਹੜਾ ਮਾਲ ਜਿਹੜਾ ਹੈਗਾ ਉਹ ਆਮ ਲੋਕਾਂ ਦੀਆਂ ਜਿਹੜੀਆਂ ਚੀਜ਼ਾਂ ਉਹ ਮਹਿੰਗੀਆਂ ਹੋ ਰਹੀਆਂ ਨੇ, ਉਹ ਜਿਹੜੇ ਬਾਣੀਆਂ ਵਿੱਤੀ ਆ ਉਹਨੇ ਸਟਾਕ ਕੀਤੀ ਹੋਈ ਆ, ਕਾਲਾ ਬਾਜ਼ਾਰੀ ਇੰਨੀ ਵੱਧ ਗਈ ਆ, ਉਹਦੇ ਕਰਕੇ ਜਿਹੜੀ ਇਹਨਾਂ ਦੀ ਆਰਥਿਕਤਾ ਜਿਹੜੀ ਉਹ ਨੀਵੀਂ ਆ ਰਹੀ। ਵੈਸੇ ਵੀ ਜਿਹੜਾ ਕੋਈ ਡਿਵੈਲਪਮੈਂਟ ਜਿਹੜੀ ਸਿਰਫ ਦਿਖਾਉਣ ਵਾਸਤੇ ਕਹਿੰਦੇ ਨੇ ਸਾਡੀ ਡਿਵੈਲਪਮੈਂਟ ਹੋ ਰਹੀ, ਉਦਯੋਗਿਕ ਜਾਂ ਕਿਸਾਨੀ, ਆਮ ਜਿਹੜਾ ਜਨਜੀਵਨ ਦਾ ਲੋਕਾਂ ਦਾ ਜਿਹੜਾ ਪੱਧਰ ਆ ਉਹ ਹੇਠਾਂ ਡਿੱਗਦਾ ਜਾਂਦਾ, ਗਰੀਬ ਅਮੀਰ ਦਾ ਪਾੜਾ ਵੱਧਦਾ ਜਾਂਦਾ। 10-90 ਦਾ ਜਿਹੜਾ ਹੈਗਾ, ਜੇ 10% ਲੋਕਾਂ ਕੋਲ 90% ਉਹਨਾਂ ਨੇ ਧਨ ਰੱਖਿਆ ਹੋਇਆ ਤੇ 90% ਲੋਕਾਂ ਕੋਲ 10% ਜਿਹੜਾ ਉਹ ਗੁਜ਼ਾਰੇ ਜੋਗਾ ਹੈਗਾ। ਇਸ ਕਰਕੇ ਜਿਹੜੀ ਇੰਡੀਆ ਦੀ ਇਕੋਨਮੀ ਹੈਗੀ ਹੈ ਥੱਲੇ ਡਿੱਗਣਾ ਇੱਕ ਇਹ ਦਰਸਾਉਂਦੀ ਆ ਵੀ ਇਹਨਾਂ ਦੀਆਂ ਜਿਹੜੀਆਂ ਇਕਨੋਮਿਕ ਪਾਲਿਸੀਆਂ ਹੈਗੀਆਂ ਉਹ ਸਹੀ ਨਹੀਂ ਹੈਗੀਆਂ, ਜਿਹਦੇ ਕਰਕੇ ਅੱਜ ਇੰਡੀਆ ਦਾ ਜਿਹੜਾ ਕਿੱਥੇ ਕਹਿੰਦੇ ਨੇ 1933 ਦੇ ਵਿੱਚ ਜਦੋਂ ਬ੍ਰਿਟਿਸ਼ ਰਾਜ ਸੀਗਾ ਹਿੰਦੁਸਤਾਨ ਦੇ ਵਿੱਚ 1925-30 ਦੇ ਵਿੱਚ, ਉਦੋਂ 1 ਰੁਪਈਏ ਦੇ 12 ਅਮਰੀਕਨ ਡਾਲਰ ਹੁੰਦੇ ਸੀ, ਤੇ ਅੱਜ $1 ਦੇ 65 ਤੋਂ 66 ਰੁਪਈਏ ਆ। ਤੇ ਤੋਂ ਸਮਝਿਆ ਜਾ ਸਕਦਾ ਕਿੰਨੀ ਇਕਨੋਮੀ ਡਾਊਨ ਆ। ਇੱਥੇ ਫਾਈਨੈਂਸ਼ੀਅਲ ਐਮਰਜੈਂਸੀ ਲਗਾਉਣ ਵਰਗੇ ਜਿਹੜੇ ਆ ਉਹ ਹਾਲਾਤ ਬਣ ਚੁੱਕਿਆ। ਇੰਡੀਆ ਹਰੇਕ ਪਾਸੇ ਤੋਂ ਘਿਰ ਚੁੱਕਿਆ, ਭਾਵੇਂ ਉਹ ਇਕਨੋਮਿਕਲੀ ਹੋਵੇ, ਭਾਵੇਂ ਉਹ ਸੈਨਿਕ ਤੌਰ ਦੇ ਉੱਤੇ ਹੋਵੇ। ਫੌਜ ਦੇ ਵਿੱਚ ਇੰਨੀ ਕਰਪਸ਼ਨ ਆ, ਸਭ ਤੋਂ ਵੱਧ ਜਿਹੜੀ ਮਾਰ ਆ ਇਹ ਬ੍ਰਾਹਮਣ ਦੀ ਸੋਚ ਦੀ ਜਿਹੜੀ ਕਰਪਸ਼ਨ ਆ ਉਹ ਅੱਜ 60 ਸਾਲ ਬਾਅਦ ਜਿਹੜੀ ਆ ਹਿੰਦੁਸਤਾਨ ਦੇ ਉੱਤੇ ਬਾਹਰ ਆ ਗਈ ਹੈ। ਜਿਹੜੀ ਉਹਨੇ ਆਪਣਾ ਧਨ ਸਾਰਾ ਇਕੱਠਾ ਆਪਣੇ ਕੋਲ ਸੈਂਟਰਲਾਈਜ਼ ਕਰ ਲਿਆ, ਉਹਦੇ ਕਰਕੇ ਜਿਹੜੀ ਇਹ ਪ੍ਰੋਬਲਮ ਆ ਰਹੀ ਹੈ। ਤੇ ਵੀਰ ਜੀ ਇਹ ਵੀ ਦੱਸੋ ਕਿ 15 ਅਗਸਤ ਲੰਘ ਕੇ ਗਿਆ ਤਾਂ ਆਪਾਂ ਆਜ਼ਾਦੀ ਦੀ ਗੱਲ ਕਰਾਂਗੇ, ਤਾਂ ਆਪਾਂ ਸਿਰਫ ਸਿੱਖਾਂ ਦੀ ਆਜ਼ਾਦੀ ਦੀ ਗੱਲ ਕਰਾਂਗੇ। ਜਿਸ ਤਰ੍ਹਾਂ ਦਰਬਾਰ ਸਾਹਿਬ ਤੋਂ ਜਦੋਂ ਹਮਲਾ ਹੋਇਆ ਤਾਂ ਖਾਲਿਸਤਾਨ ਇੱਕ ਮੰਗ ਬਣ ਗਿਆ, ਤੇ 84 ਤੋਂ ਲੈ ਕੇ 94 ਤੱਕ ਹਜ਼ਾਰਾਂ ਨੌਜਵਾਨਾਂ ਨੇ ਆਪਣੀ ਜਾਨ ਦੀ ਸ਼ਹਾਦਤ ਦਿੱਤੀ। ਅੱਜ ਇੰਡੀਅਨ ਗਵਰਨਮੈਂਟ ਦੇ ਪਲਾਨ ਮੁਤਾਬਿਕ ਬਹੁਤੀ ਜਵਾਨੀ ਨਸ਼ਿਆਂ ਵਿੱਚ ਗਲਤਾਨ ਹੈ, ਤੇ ਯੂਪੀ ਬਿਹਾਰ ਤੋਂ ਮਾਈਗ੍ਰੇਸ਼ਨ ਕਰਕੇ ਪੰਜਾਬ ਦੀ ਪਾਪੂਲੇਸ਼ਨ ਨੂੰ ਬਦਲਿਆ ਜਾ ਰਿਹਾ ਹੈ। ਕੀ ਇਹਨਾਂ ਹਾਲਾਤਾਂ ਵਿੱਚ ਖਾਲਿਸਤਾਨ ਦੀ ਜਦੋਜਹਿਦ ਮਾਇਨੇ ਰੱਖਦੀ ਹੈ? ਇਸ ਬਾਰੇ ਸਾਰੀ ਸਿੱਖ ਸੰਗਤਾਂ ਨੂੰ ਦੱਸੋ। ਦੇਖੋ, ਇੱਕ ਤਾਂ ਮੈਂ ਗੱਲ ਦਰੁਸਤ ਕਰਨਾ ਚਾਹੁੰਦਾ, ਖਾਲਿਸਤਾਨ ਦੀ ਮੰਗ ਕੋਈ 84 ਤੋਂ ਬਾਅਦ ਉੱਠੀ ਨਹੀਂ। ਇਹ ਤਾਂ ਸਿੱਖਾਂ ਦੇ 18ਵੀਂ ਸਦੀ ਦੇ ਵਿੱਚ ਜਦੋਂ ਸਿੱਖ ਮੁਗਲਾਂ ਨਾਲ ਜੂਝਦੇ ਸੀ, ਉਦੋਂ ਰਾਜ ਕਰੇਗਾ ਖਾਲਸਾ ਕਹਿ ਲਓ ਜਾਂ ਖਾਲਿਸਤਾਨ ਕਹਿ ਲਓ, ਉਹ ਇੱਕੋ ਹੀ ਗੱਲ ਆ। ਉਦੋਂ ਦੀ ਇੱਕ ਵੱਖਰੇ ਰਾਜ ਦੀ ਇੱਕ ਐਸੀ ਜਗ੍ਹਾ, ਜਿਵੇਂ ਭਗਤ ਰਵਿਦਾਸ ਦੇ ਵੀ ਸ਼ਬਦ ਵਿੱਚ ਵੀ ਆਉਂਦਾ, ਬੇਗਮਪੁਰਾ ਸ਼ਹਿਰ ਕੋ ਨਾ ਹੋਵੇ, ਜਿੱਥੇ ਕੋਈ ਦੁੱਖ ਨਾ ਹੋਵੇ, ਸਾਰੇ ਬਰਾਬਰ ਹੋਣ, ਕਿਸੇ ਦੇ ਕੋਈ ਤਕਲੀਫ ਨਾ ਆਵੇ, ਕਿਸੇ ਦੇ ਕੋਈ ਵਾਧੂ ਜਬਰੀ ਮਜ਼ਹਬੀ ਟੈਕਸ ਨਾ ਲੱਗੇ ਹੋਣ। ਇਹੋ ਜਿਹੀਆਂ ਗੱਲਾਂ ਬਾਤਾਂ ਇਹ ਤਾਂ ਗੁਰਬਾਣੀ ਸਾਨੂੰ ਉਹ ਦਿੰਦੀ ਆ। ਉਹਨੂੰ ਹਲੇਮੀ ਰਾਜ ਕਹਿ ਲਓ, ਬੇਗਮਪੁਰਾ ਕਹਿ ਲਓ, ਖਾਲਸਾ ਰਾਜ ਕਹਿ ਲਓ, ਸਿੱਖ ਹੋਮਲੈਂਡ ਕਹਿ ਲਓ ਜਾਂ ਖਾਲਿਸਤਾਨ ਕਹਿ ਲਓ, ਉਹ ਇੱਕੋ ਹੀ ਚੀਜ਼ ਆ, ਵਨ ਐਂਡ ਸੇਮ ਥਿੰਗ ਆ। ਉਹ ਸਾਨੂੰ ਉਹਦੇ ਵਾਸਤੇ ਕਮਿਟ ਰਹਿਣਾ ਚਾਹੀਦਾ ਹਰੇਕ ਸਿੱਖ ਨੂੰ। ਤੇ ਅੱਜ ਜਿਹੜੀ ਮੈਂ ਇੱਕ ਗੱਲ ਦੀ ਮੈਨੂੰ ਇੱਕ ਖੁਸ਼ੀ ਵੀ ਆ ਕਿ ਜਿਹੜੀ ਪੀੜ੍ਹੀ, ਨਵੀਂ ਪੀੜ੍ਹੀ ਜਿਹੜੀ 80ਵਿਆਂ ਦੇ ਵਿੱਚ ਜਾਂ 90ਵਿਆਂ ਦੇ ਵਿੱਚ 80-84 ਤੋਂ ਬਾਅਦ ਜੰਮੀ ਸੀ, ਉਹ ਅੱਜ ਭਰਪੂਰ ਜਵਾਨ ਹੈ ਤੇ ਉਹ ਸਮਝ ਰਹੀ ਹੈ ਸਿੱਖ ਸਿਧਾਂਤਾਂ ਨੂੰ, ਸਿੱਖਾਂ ਦੀ ਪੋਲੀਟੀਕਲ ਜਿਹੜੀ ਨੀਡ ਆ ਇਸ ਵਰਲਡ ਦੇ ਵਿੱਚ ਉਹਨੂੰ ਸਮਝ ਰਹੀ ਆ। ਉਹ ਆਪਣੀ ਆਪਣੀ ਥਾਂ ਦੇ ਭਾਵੇਂ ਵੱਖ-ਵੱਖ ਦੇਸ਼ਾਂ ਦੇ ਵਿੱਚ ਬੈਠੇ ਆ, ਉਹ ਸਮਝ ਕੇ ਉਹ ਇਸ ਕਰਕੇ ਨਹੀਂ ਵੀ ਸਾਡਾ ਪਿਓ ਸਿੱਖ ਸੀ ਅਸੀਂ ਵੀ ਸਿੱਖ ਹਾਂ, ਉਹ ਸਿੱਖੀ ਨੂੰ ਸਮਝ ਕੇ ਗੁਰਬਾਣੀ ਪੜ੍ਹ ਕੇ ਸਿਧਾਂਤਾਂ ਨੂੰ ਸਪਸ਼ਟਤਾ ਲੈ ਕੇ ਤੇ ਉਹ ਇਹ ਕਦਮ ਅੱਗੇ ਵਧਾ ਰਹੀ ਹੈ, ਜਿਹੜੀ ਬਹੁਤ ਹੀ ਪੋਜ਼ਿਟਿਵ ਆ ਸਿੱਖ ਪੰਥ ਲਈ
ਕੌਮ ਲਈ, ਸਾਡੇ ਲਈ, ਕੌਮੀ ਘਰ ਦੇ ਲਈ, ਖਾਲਿਸਤਾਨ ਲਈ ਜਾਂ ਸਿੱਖ ਹੋਮਲੈਂਡ ਲਈ ਜਾਂ ਸਾਡੇ ਪੰਜਾਬ ਲਈ। ਤੇ ਇਸ ਕਰਕੇ ਉਹਨੂੰ ਬਹੁਤ ਹੀ ਸਹਿਜਤਾ ਦੇ ਨਾਲ ਤੇ ਬਹੁਤ ਹੀ ਪਲੈਨਿੰਗ ਤੇ ਨੀਤੀ ਦੇ ਨਾਲ ਜਿਹੜਾ ਅੱਗੇ ਵਧਣਾ ਚਾਹੀਦਾ। ਤੇ ਉਹਨੂੰ ਇੰਟਰਨੈਸ਼ਨਲ ਜਿਹੜੀ ਕਮਿਊਨਿਟੀ ਆ ਉਹਦੇ ਅੱਗੇ ਰੱਖਣਾ ਚਾਹੀਦਾ ਵੀ ਸਾਡਾ ਇੱਕ ਕਾਨੂੰਨ ਸੰਵਿਧਾਨਕ ਕਹਿ ਲਓ ਜਾਂ ਇੰਟਰਨੈਸ਼ਨਲੀ ਸਾਡਾ ਇਹ ਰਾਈਟ ਆ ਕਿ ਸਾਡਾ ਕਲਚਰ ਵੱਖਰਾ, ਸਾਡੇ ਕਲਚਰ ਨੂੰ ਸਾਡਾ ਹੋਮਲੈਂਡ ਚਾਹੀਦਾ, ਜਿਹਦੇ 'ਚ ਅਸੀਂ ਆਪਣਾ ਜਿਹੜਾ ਕਲਚਰ ਸਾਡੇ ਵਾਸਤੇ ਨੀਗਾ, ਉਹ ਹੋਲ ਵਰਲਡ ਸਰਬੱਤ ਦੇ ਭਲੇ ਵਾਸਤੇ ਆ ਉਹ ਕਲਚਰ। ਸਾਨੂੰ ਉਹਨੂੰ ਇੰਪਲੀਮੈਂਟੇਸ਼ਨ ਕਰਨ ਲਈ ਥੋੜ੍ਹੀ ਜਿਹੀ ਥਾਂ ਚਾਹੀਦੀ ਆ, ਜਿੱਥੋਂ ਅਸੀਂ ਸਰਬੱਤ ਦਾ ਭਲਾ ਮੰਗ ਵੀ ਸਕੀਏ ਤੇ ਪ੍ਰੈਕਟੀਕਲੀ ਹੁਣ ਕਰ ਵੀ ਸਕੀਏ। ਜਿੱਥੋਂ ਤੱਕ ਹੁਣ ਦੀ ਗੱਲ ਆ ਉਹਦੇ 'ਚ ਇਹਦੀ ਸਾਰਥਕਤਾ ਜਿਹੜੀ ਵਧੀ ਆ ਸਾਰੇ ਪਾਸੇ, ਭਾਵੇਂ ਪਿਛਲੇ ਕੁਝ ਸਮੇਂ ਦੇ ਨਾਲ ਨਿਰਾਸ਼ਾ ਦਾ ਆਲਮ ਸੀ, ਪਰ ਮੈਂ ਸਮਝਦਾ ਵੀ ਹੁਣ ਇਹ ਜਾਗਰਤੀ ਆਈ ਆ। ਪਰ ਇਹਨੂੰ ਸੁਹਿਰਦਤਾ ਦੇ ਨਾਲ ਤੇ ਇੱਕ ਹੋਰ ਮੈਂ ਗੱਲ ਕਹਿਣਾ ਚਾਹਾਂਗੇ, ਜਿਹੜੀ 84 ਦੇ ਹਾਲਾਤਾਂ ਦੀ ਉਪਜੀ ਹੋਈ ਲੀਡਰਸ਼ਿਪ ਆ, ਸਾਡੇ ਵੱਡੇ ਵੀਰ ਨੇ ਜਿਨ੍ਹਾਂ ਨੇ ਬਹੁਤ ਲੰਬਾ ਸੰਘਰਸ਼ ਲੜਿਆ, ਉਹਨਾਂ ਨੂੰ ਇਹਨਾਂ ਸਾਰੇ ਨੌਜਵਾਨਾਂ ਨੂੰ ਨਵਿਆਂ ਨੂੰ ਆਪਣਾ ਤਜਰਬਾ ਦੇਣਾ ਚਾਹੀਦਾ। ਪਰ ਜਿਹੜੀਆਂ ਗਲਤਫਹਿਮੀਆਂ ਕੁਝ ਪੁਰਾਣੇ ਲੀਡਰਾਂ ਦੇ ਵਿੱਚ ਆਪਸੀ ਲੰਮੇ ਸਮੇਂ ਦੀ ਲੜਾਈ ਦੇ ਦੌਰਾਨ ਪੈ ਗਈਆਂ, ਉਹਨਾਂ ਨੂੰ ਪਿੱਛੇ ਛੱਡ ਕੇ ਉਹਨਾਂ ਨੂੰ ਜਾਂ ਤਾਂ ਆਪ ਪਿੱਛੇ ਹੋ ਜਾਣਾ ਚਾਹੀਦਾ। ਇਹਨਾਂ ਨੌਜਵਾਨਾਂ ਨੂੰ ਜਿਹੜੀ ਵਾਗਡੋਰ ਜਿਹੜੀ ਪੋਲੀਟੀਕਲੀ ਜਾਂ ਯਾਨੀ ਕਿ ਪੂਰੇ ਹੱਕ ਦੇ ਨਾਲ ਪੂਰੇ ਅੰਤਰਰਾਸ਼ਟਰੀ ਕਾਨੂੰਨਾਂ ਦੇ ਮਾਪਦੰਡਾਂ ਦੇ ਮੁਤਾਬਕ ਜਿਹੜੀ ਇਹ ਲੜਾਈ ਸ਼ੁਰੂ ਹੋ ਰਹੀ ਆ, ਜਿਹੜੇ ਹਾਲਾਤ ਬਣਦੇ ਜਾ ਰਹੇ ਨੇ, ਉਹਦੇ ਵਾਸਤੇ ਉਹਨਾਂ ਨੂੰ ਵਾਗਡੋਰ ਸੌਂਪ ਦੇਣੀ ਚਾਹੀਦੀ। ਉਹਨਾਂ ਪੁਰਾਣਿਆਂ ਨੂੰ ਆਪਣੇ ਆਪ ਪਿੱਛੇ ਬਹਿ ਕੇ ਤੇ ਆਸ਼ੀਰਵਾਦ ਜਿਹੜਾ ਉਹ ਦੇਣਾ ਚਾਹੀਦਾ ਜਾਂ ਮਹਾਰਾਜ ਅੱਗੇ ਅਰਦਾਸ ਕਰਨੀ ਚਾਹੀਦੀ। ਜੀ ਬਿਲਕੁਲ। ਤੇ ਵੀਰ ਜੀ ਸਾਡਾ ਵਕਤ ਬ੍ਰੇਕ ਬਾਅਦ ਜਾ ਰਿਹਾ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕਿ ਸਾਡੇ ਸਿੱਖ ਸੰਗਤਾਂ ਦੇ ਰੂਬਰੂ ਹੋਏ ਤੇ ਨਵੇਂ ਆਪਣੇ ਵਿਚਾਰਾਂ ਦੇ ਤੁਸੀਂ ਸਿੱਖ ਸੰਗਤਾਂ ਨੂੰ, ਇਹਨਾਂ ਦੇ ਸੁੱਤੀ ਹੋਈ ਸਿੱਖ ਸੰਗਤਾਂ ਦੇ ਸ਼ਾਇਦ ਤੁਸੀਂ ਉਹਨਾਂ ਨੂੰ ਜਗਾ ਸਕੇ ਹੋ। ਸਾਨੂੰ ਬਹੁਤ ਖੁਸ਼ੀ ਹੁੰਦੀ ਕਿ ਸਾਡੀ ਅੱਜ ਦੀ ਜਨਰੇਸ਼ਨ ਕਿਸ ਤਰ੍ਹਾਂ ਸਾਡੇ ਨਾਲ ਰਲ ਮਿਲ ਕੇ ਪੈਰ ਉਠਾ ਕੇ ਸਾਡੇ ਨਾਲ ਚੱਲ ਰਹੀ ਹੈ, ਕਿਉਂਕਿ ਇਹ ਹੁੰਦਾ ਕਿ ਕਿਉਂਕਿ ਖਾਲਿਸਤਾਨ ਜਾਂ ਫਿਰ ਆਪਣੀ ਸਿੱਖ ਕੌਮ ਨੂੰ ਅੱਗੇ ਲੈ ਕੇ ਜਾਣ ਲਈ ਸਾਡੀ ਨਵੀਂ ਪੀੜ੍ਹੀ ਹੀ ਨਾਲ ਜੁੜੇ, ਇਹੀ ਬਹੁਤ ਆ ਸਾਡੇ ਲਈ। ਤੇ ਵੀਰ ਜੀ ਵਕਤ ਜ਼ਿਆਦਾ ਨਾ ਲੈਂਦੇ ਹੋਏ ਮੈਂ ਤੁਹਾਡੇ ਕੋਲ ਇੱਥੇ ਹੀ ਇਜਾਜ਼ਤ ਲੈਣੀ ਹਾਂ। ਵਕਤ ਨਾਲ ਅਸੀਂ ਤੁਹਾਨੂੰ ਫਿਰ ਸਿੱਖ ਸੰਗਤਾਂ ਦੇ ਰੂਬਰੂ ਕਰਾਵਾਂਗੇ, ਪਰ ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਵੀਅਰਸ ਇੱਥੇ ਮੈਂ ਲੈਣੀ ਇੱਕ ਛੋਟਾ ਜਿਹਾ ਬ੍ਰੇਕ, ਤੁਹਾਨੂੰ ਵਿਲ ਬੀ ਰਾਈਟ ਬੈਕ ਆਫਟਰ ਅ ਸ਼ੋਰਟ ਬ੍ਰੇਕ।